ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਵੇਲੇ ਭਾਰਤ ਵਿੱਚ ਪਾਰਲੀਮੈਂਟ ਚੋਣਾਂ ਦਾ ਅਮਲ ਖਤਮ ਹੋ ਚੁੱਕਿਆ ਹੈ। 16 ਮਈ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ। ਕਾਰਪੋਰੇਟ ਸੈਕਟਰ ਵੱਲੋਂ ਖਰੀਦੇ ਮੀਡੀਆ ਅਤੇ ਪੋਲ ਸਰਵੇ ਏਜੰਸੀਜ਼ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਪਦ ਦੀ ਕੁਰਸੀ ਤੇ ਆਲਰੇਡੀ ਬਿਠਾ ਦਿੱਤਾ ਹੈ। ਸਟਾਕ ਮਾਰਕੀਟ ਵਿੱਚ ਲਿਆਂਦਾ ਗਿਆ ਬਨਾਵਟੀ ਉਛਾਲ ਵੀ ਇਸ ਕਾਰਪੋਰੇਟ ਸੈਕਟਰ ਦੀ ਹੀ ਮਿਹਰਬਾਨੀ ਹੈ। ਜ਼ਾਹਰ ਹੈ ਕਿ ਨਰਿੰਦਰ ਮੋਦੀ ਦੀ ਸਿਆਸਤ ਦਾ ਸਿਤਾਰਾ ਘੱਟ ਗਿਣਤੀਆਂ ਦੇ ਖਿਲਾਫ ਜ਼ੁਲਮ ਅਤੇ ਨਫ਼ਰਤ ਚੋਂ ਹੀ ਬੁਲੰਦ ਹੋਇਆ ਹੈ। ਚੋਣ ਨਤੀਜੇ ਤੋਂ ਠੀਕ ਪਹਿਲਾਂ ਹਿੰਦੂਤਵੀ ਤਾਕਤਾਂ ਨੇ ਹੈਦਰਾਬਾਦ ਵਿੱਚ ਆਪਣੀ ਸ਼ਰਾਰਤ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਕੱਲ ਹੈਦਰਾਬਾਦ ਦੇ ਕਿਸ਼ਨਬਾਗ ਇਲਾਕੇ ਵਿੱਚ ਕਿਸੇ ਅਣਪਛਾਤੇ ਹਿੰਦੂਤਵੀ ਨੇ ਨਿਸ਼ਾਨ ਸਾਹਿਬ ਨੂੰ ਅੱਗ ਲਗਾ ਦਿੱਤੀ। ਨਤੀਜੇ ਵਜੋਂ ਉੱਥੇ ਸਿੱਖਾਂ ਅਤੇ ਮੁਸਲਮਾਨਾਂ ਵਿਚਕਾਰ ਵਧੇ ਤਣਾਅ ਨੇ ਹਿੰਸਕ ਮਾਹੌਲ ਪੈਦਾ ਕੀਤਾ। ਪੁਲਿਸ ਗੋਲੀ ਨਾਲ 3 ਬੰਦਿਆਂ ਦੇ ਮਾਰੇ ਜਾਣ ਅਤੇ 10 ਦੇ ਕਰੀਬ ਜ਼ਖਮੀ ਹੋਣ ਦੀ ਖਬਰ ਹੈ। ਸਾਰੇ ਪੁਰਾਣੇ ਸ਼ਹਿਰ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਵੀਅਰਸ, ਇਹ ਇੱਕ ਬੜੀ ਹੀ ਦੁਖਦਾਈ ਘਟਨਾ ਹੈ। ਅਸੀਂ ਨਿਸ਼ਾਨ ਸਾਹਿਬ ਦੀ ਹੋਈ ਬੇਅਦਬੀ ਦੀ ਜਿੱਥੇ ਪੁਰਜ਼ੋਰ ਨਿਖੇਧੀ ਕਰਦੇ ਹਾਂ, ਉੱਥੇ ਮਾਰੇ ਗਏ ਵਿਅਕਤੀਆਂ ਲਈ ਦੁੱਖ ਦਾ ਇਜ਼ਹਾਰ ਵੀ ਕਰਦੇ ਹਾਂ। ਇਹ ਘਟਨਾ ਕਿਉਂ ਵਾਪਰੀ, ਇਸ ਦੇ ਪਿੱਛੇ ਕੀ ਕਾਰਨ ਹਨ ਅਤੇ ਇਹੋ ਜਿਹੀਆਂ ਘਟਨਾਵਾਂ ਨਾਲ ਸਾਨੂੰ ਕਿਵੇਂ ਨਜਿੱਠਣਾ ਚਾਹੀਦਾ ਹੈ, ਇਸ ਸੰਬੰਧੀ ਅੱਜ ਅਸੀਂ ਡਾਕਟਰ ਅਮਰਜੀਤ ਸਿੰਘ, ਸੰਚਾਲਕ ਖਾਲਿਸਤਾਨ ਅਫੇਅਰ ਸੈਂਟਰ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਕਿ ਇਸ ਵੇਲੇ ਟੀਵੀ 84 ਨਿਊਜ਼ ਦੇ ਸਟੂਡੀਓ ਦੇ ਵਿੱਚ ਸਾਡੇ ਨਾਲ ਸ਼ਾਮਿਲ ਹਨ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰੀਤ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਸਮੂਹ ਦਰਸ਼ਕਾਂ ਸਰੋਤਿਆਂ ਨੂੰ ਵੀ ਜਿਹੜੇ ਰੇਡੀਓ ਪ੍ਰੋਗਰਾਮ ਰਾਹੀਂ ਜੁੜੇ ਹੋਏ ਨੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੈਦਰਾਬਾਦ ਦੇ ਕਿਸ਼ਨਬਾਗ ਏਰੀਆ ਦੇ ਵਿੱਚ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਇਸ ਘਟਨਾ ਸੰਬੰਧੀ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਅਜੇ ਸਾਡੇ ਇੰਡੀਪੈਂਡੈਂਟ ਸੋਰਸਿਸ ਤੋਂ ਤਾਂ ਸਾਡੇ ਕੋਲ ਕੋਈ ਬਹੁਤ ਜ਼ਿਆਦਾ ਪੁਖਤਾ ਜਾਣਕਾਰੀ ਨਹੀਂ ਹੈ ਜੀ। ਕੁਝ ਮੀਡੀਆ ਰਿਪੋਰਟਸ ਨੇ, ਕੁਝ ਜਿਹੜੇ ਲੋਕ ਜਿਹੜੇ ਉੱਥੋਂ ਨਾਲ ਜੁੜੇ ਹੋਏ ਨੇ ਉਹਨਾਂ ਵੱਲੋਂ ਮਿਲੀ ਜਾਣਕਾਰੀ ਹੈ। ਸੋ ਜਿਹੜੀ ਪਹਿਲੀ ਖਬਰ ਬਾਹਰ ਆਈ ਉਹ ਇਹ ਹੈ ਕਿ ਇਹ ਜਿਹੜਾ ਏਰੀਆ ਹੈ ਕਿਸ਼ਨਬਾਗ ਦਾ, ਇਹ ਪੁਰਾਣੇ ਹੈਦਰਾਬਾਦ ਸ਼ਹਿਰ ਦਾ ਹਿੱਸਾ ਹੈ। ਹਾਂਜੀ, ਇਹ ਮੁਸਲਮਾਨ ਬਹੁ ਗਿਣਤੀ ਇਲਾਕਾ ਹੈ। ਇਸ ਦੇ ਵਿੱਚ ਮੈਂਬਰ ਪਾਰਲੀਮੈਂਟ MLA ਵੀ ਮੁਸਲਮਾਨ ਬਣਦੇ ਨੇ ਔਰ ਇੱਥੇ ਦੱਖਣੀ ਸਿੱਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੱਖਣੀ ਸਿੱਖਾਂ ਦੀ ਆਬਾਦੀ, ਇਸ ਲਈ ਉਹਨੂੰ ਛਾਉਣੀ ਏਰੀਆ ਵੀ ਕਿਹਾ ਜਾਂਦਾ ਜਾਂ ਛਾਉਣੀ ਸਿੰਘਾਂ ਤੋਂ ਇਸ ਦੀ ਸ਼ੁਰੂਆਤ ਹੋਈ ਹੋਏਗੀ ਜੀ। ਸੋ ਇਹ ਦੱਖਣੀ ਸਿੰਘਾਂ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ ਵੀ ਇਹ ਲਕਬ ਉਹਨਾਂ ਲਈ ਕਿਉਂ ਇਸਤੇਮਾਲ ਹੁੰਦਾ ਹੈ। ਹਾਲਾਂਕਿ ਉਹ ਜਿਹੜੇ ਨੇ ਐਵਰੀ ਇੰਚ ਹੈਦਰਾਬਾਦੀ ਨੇ, ਬੋਲੀ ਵੀ ਕਿਉਂਕਿ ਲੋਕਲ ਜਿਹੜੀ ਜ਼ਬਾਨ ਹੈ ਆਂਧਰਾ ਦੀ ਜਾਂ ਹੈਦਰਾਬਾਦ 'ਚ ਉਰਦੂ ਤੋਂ ਇਲਾਵਾ, ਉਰਦੂ ਤਾਂ ਹੈਦਰਾਬਾਦ ਦੇ ਉਸ ਰਾਇਲ ਕਲਚਰ 'ਚੋਂ ਨਿਕਲਿਆ, ਪਰ ਉਹਨਾਂ ਦੀ ਜ਼ਬਾਨ ਤੇਲਗੂ ਹੈ ਜੀ। ਇਹ ਤੇਲਗੂ ਬੋਲਣ ਵਾਲੇ ਨੇ ਔਰ ਉਸ ਧਰਤੀ ਦੇ ਉੱਤੇ 200 ਸਾਲ ਤੋਂ ਲਗਭਗ ਉਹ ਰਹਿੰਦੇ ਨੇ। ਉਹ ਕੋਈ ਇਵੇਂ ਨਹੀਂ ਹੈ ਕਿ ਪੰਜਾਬ 'ਚੋਂ ਗਏ ਸਿੱਖ ਨੇ ਜਾਂ ਉਹਨਾਂ ਨੇ ਉੱਥੇ ਜਾ ਕੇ ਉਹ ਇੰਟਰਮਿੰਗਲ ਨਹੀਂ ਹੋਏ। ਸੋ ਅਸੀਂ ਸਮਝਦੇ ਹਾਂ ਵੀ ਇਹ ਘਟਨਾ ਦਾ ਸਬੰਧ, ਜਿਹੜੀ ਖਬਰ ਹੈ ਕਿ ਸਵੇਰੇ ਜਦੋਂ ਕਿ ਉਹ ਆਪਣੇ ਗੁਰਦੁਆਰਾ ਸਾਹਿਬ ਦੇ ਲਈ ਜਿੱਥੇ ਉਹ ਆਉਂਦੇ ਸੀ ਰੋਜ਼ਾਨਾ ਦੀਵਾਨ ਦੇ ਲਈ, ਉੱਥੇ ਨਿਸ਼ਾਨ ਸਾਹਿਬ ਜ਼ਾਹਰ ਹੈ ਵੀ ਹੁੰਦਾ ਹੀ ਹੈ, ਤੇ ਨਿਸ਼ਾਨ ਸਾਹਿਬ ਉਹਨਾਂ ਨੇ ਆ ਕੇ ਦੇਖਿਆ ਵੀ ਉਸ ਨੂੰ ਅੱਗ ਲੱਗੀ ਹੋਈ ਹੈ। 5 ਵਜੇ ਦੇ ਵਕਤ ਦੇ ਨਾਲ ਉਹ ਜੁੜਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਜਦੋਂ ਇਹ ਖਬਰ ਜਾਂਦੀ ਹੈ, ਜ਼ਾਹਰ ਹੈ ਸਿੱਖ ਹੋਏ ਮੁਸਲਮਾਨ ਹੋਏ ਕੋਈ ਵੀ ਮਜ਼ਹਬ ਵਾਲਾ, ਉਸ ਨੂੰ ਮਹਿਸੂਸ ਹੁੰਦਾ ਹੈ ਕਿ ਵੀ ਨਿਸ਼ਾਨ ਸਾਹਿਬ ਤੋਂ ਸਾਡੀ ਸੋਵਰਨਟੀ, ਬਾਦਸ਼ਾਹਤ ਦਾ ਚਿੰਨ੍ਹ ਹੈ ਔਰ ਸਾਡੇ ਵਕਾਰ ਨਾਲ ਵੀ ਜੁੜਿਆ ਹੋਇਆ। ਸੋ ਵੱਡੀ ਗਿਣਤੀ 'ਚ ਸਿੱਖ ਇਕੱਠੇ ਹੋਏ। ਇਨ ਦਾ ਮੀਨ ਟਾਈਮ ਪਤਾ ਨਹੀਂ ਦੂਸਰੇ ਪਾਸੇ ਜਿਹੜੀ ਮੁਸਲਮਾਨ ਆਬਾਦੀ ਹੈ ਉਹਨਾਂ 'ਚ ਕਿਹਨੇ ਭੜਕਾਟ ਪੈਦਾ ਕੀਤੀ, ਉਹ ਵੀ ਇਕੱਠੇ ਹੋਏ ਔਰ ਇਸ ਕਿਸਮ ਦਾ ਆਪਸੀ ਜਿਹੜਾ ਇੱਕ ਦੰਗੇ ਵਾਲਾ ਮਾਹੌਲ ਬਣਿਆ ਔਰ ਇੱਕ ਖਬਰਾਂ ਨੇ ਵੀ 1000 ਦੇ ਕਰੀਬ ਭੀੜ ਦੋਨੋਂ ਪਾਸੇ ਸੀ। ਪੁਲਿਸ ਵਿੱਚ ਆਈ, ਪੁਲਿਸ ਨੇ ਗੋਲੀ ਵੀ ਚਲਾਈ, ਅਥਰੂ ਗੈਸ ਦੇ ਗੋਲੇ ਵੀ ਛੱਡੇ ਔਰ 3 ਬੰਦੇ ਜਿਹੜੇ ਮਾਰੇ ਗਏ, ਉਹਨਾਂ ਦੇ ਵਿੱਚ ਇੱਕ ਦਾ ਨਾਂ ਸੁੱਖਾ ਕਰਕੇ ਆਉਂਦਾ ਹੈ। ਸੋ ਬਾਕੀ ਕੌਣ ਨੇ, ਉਹ ਗੋਲੀ ਨਾਲ ਮਰੇ ਜਾਂ ਉਸ ਤੋਂ ਪਹਿਲਾਂ ਆਪਸੀ ਜਿਹੜੀ ਕੋਈ ਹਿੰਸਾ ਹੋਈ ਉਹਦੇ 'ਚ ਮਾਰੇ ਗਏ। ਸੋ ਇਹ ਘਟਨਾ ਦਾ ਔਰ ਜਿਹੜਾ ਖਾਸ ਤੌਰ ਤੇ ਇਸ 'ਚੋਂ ਜਿਹੜਾ ਦੁੱਖ ਵਾਲਾ ਐਲੀਮੈਂਟ ਹੈ ਉਹ ਇਹ ਹੈ ਕਿ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ ਉਹ ਘਬਰਾਈਆਂ ਹੋਈਆਂ ਨੇ, ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਕਿ ਨਰਿੰਦਰ ਮੋਦੀ BJP ਦਾ ਏਜੰਡਾ ਇਹ ਪਾਵਰ 'ਚ ਆਇਆ, ਉਹਨਾਂ ਦੇ ਨਾਲ ਕੀ ਹੋਏਗਾ। ਔਰ ਐਨ ਉਸ ਮੌਕੇ ਤੇ ਦੂਜੇ ਪਾਸੇ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ
ਵੀ ਜਿਹੜਾ ਕਾਰਪੋਰੇਟ ਸੈਕਟਰ ਹੈ ਇੰਡੀਆ ਦਾ, ਜਿਨ੍ਹਾਂ ਨੇ ਕਈ ਹਜ਼ਾਰ ਕਰੋੜ ਦੇ ਨਾਲ ਮੋਦੀ ਦੇ ਸਾਰੇ ਪੂਲ ਕੈਂਪੇਨ ਨੂੰ ਫੰਡ ਕੀਤਾ ਹੈ, ਉਸ ਦਾ ਹੈਲੀਕਾਪਟਰ ਦਿਨ 'ਚ 4 ਜਾਂ 5 ਐਵਰੇਜ ਰੈਲੀਆਂ ਐਡਰੈਸ ਕਰਦਾ ਸੀ। ਇੱਕ ਰੈਲੀ ਦੇ ਉੱਤੇ 10 ਕਰੋੜ ਤੋਂ 20 ਕਰੋੜ ਖਰਚਾ ਕੀਤਾ ਜਾਂਦਾ ਸੀ। ਫਿਰ ਉਹ ਰੈਲੀ ਮੁਕਾ ਕੇ ਵਾਪਸ ਅਹਿਮਦਾਬਾਦ, ਹਰ ਸ਼ਾਮ ਅਹਿਮਦਾਬਾਦ ਪਹੁੰਚ ਜਾਂਦਾ ਸੀ। ਤੇ ਇਹ ਪੈਸਾ ਕਿੱਥੋਂ ਆਇਆ? ਔਰ ਮੈਨੂੰ ਹੈਰਾਨੀ ਹੁੰਦੀ ਹੈ, ਬੇਸ਼ੱਕ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਐਡਮਾਇਰ ਕੀਤਾ ਹੈ ਆਪਣੀਆਂ ਲਿਖਤਾਂ 'ਚ ਕਿ ਜੀ ਬਹੁਤ ਵੱਡਾ ਉਹਨੇ ਚੋਣ ਅਮਲ ਕੀਤਾ, ਪਰ ਕੀ ਕਦੇ ਇਸ ਖਰਚੇ ਵੱਲ ਧਿਆਨ ਦਿੱਤਾ ਹੈ ਕਿ ਇੱਕ ਚਾਹ ਵੇਚਣ ਵਾਲਾ, ਵੈਸੇ ਤਾਂ ਕਹਿੰਦੇ ਮੈਂ ਚਾਹ ਵੇਚਦਾ ਆਇਆ, ਸਟਾਲਾਂ ਤੇ ਚਾਹ ਵੇਚਣ ਵਾਲਾ, ਔਰ ਠੀਕ ਕਿਹਾ ਕਿਸੇ ਨੇ ਪੁੱਛਿਆ ਵੀ ਇਹ ਚਾਹ ਵੇਚਣ ਵਾਲੇ ਕੋਲ ਇੰਨੇ ਹਜ਼ਾਰਾਂ ਕਰੋੜ ਖਰਚਣ ਦਾ ਵੱਲ ਕਿੱਥੋਂ ਆਇਆ ਤੇ ਕੀ ਇਹ ਚੋਣ ਐਕਸਪੈਂਸ ਦੇ ਵਿੱਚ ਸੀ? ਲੇਕਿਨ ਇੱਕ ਗੱਲ ਕਾਰਪੋਰੇਟ ਇਸ ਸੈਕਟਰ ਨੇ ਪਹਿਲਾਂ ਵੇਵ ਚਲਾਈ, ਮੋਦੀ ਵੇਵ, ਕਿ ਜੀ ਆ ਗਿਆ। ਹੁਣ ਜਿਹੜੇ ਓਪੀਨੀਅਨ ਪੋਲਸ ਨੇ, ਔਰ ਜਿਹੜੀ ਜਿਵੇਂ 2004 ਚ 2009 ਚ ਜ਼ਾਹਰ ਹੈ ਵੀ ਇਹਨਾਂ ਦੇ ਆਪਣੇ ਹੀ ਬਣਾਇਆ, ਉਹ ਵੀ ਝੂਠੇ ਸਾਬਤ ਹੋਏ ਸੀ। ਹੁਣ ਉਹਨੂੰ ਪਹਿਲਾਂ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ। ਚਲੋ ਉਹ ਵੀ ਸਮਝ ਆਈ ਇਹਨਾਂ ਦੀ ਖੇਡ। ਸਟਾਕ ਮਾਰਕੀਟ ਜਿਹਦਾ ਕੰਟਰੋਲ ਇਹਨਾਂ ਦੇ ਕੋਲ ਹੀ ਹੁੰਦਾ, ਉਹ 17,000 ਤੋਂ ਚੁੱਕ ਕੇ 24,000 ਤੇ ਲੈ ਗਏ, ਇਹ ਵੀ ਗੱਲ ਸਮਝ ਆਈ। ਪਰ ਹੁਣ ਇਹ ਜਿਹੜਾ ਐਨ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਇਹ ਕੰਮ ਕਰ ਦਿੱਤਾ ਹੈ, ਸਿੱਖਾਂ ਔਰ ਮੁਸਲਮਾਨਾਂ 'ਚ ਟਕਰਾਅ ਦਾ, ਇਹ ਬੜਾ ਖਤਰਨਾਕ ਏਜੰਡਾ ਹੈ। ਇਹ ਮੇਰਾ ਖਿਆਲ ਹੈ ਸਾਨੂੰ ਇਹ ਤਾਂ ਆਸ ਸੀ ਕਿ ਜਦੋਂ ਆਣਗੇ ਆਪਣਾ ਐਂਟੀ ਮਾਈਨੋਰਿਟੀ ਕਾਰਡ ਅਨਫੋਲਡ ਕਰਨਗੇ, ਜਿਵੇਂ ਮੋਦੀ ਨੇ ਮੁਸਲਮਾਨਾਂ ਦਾ 2002 ਚ ਉੱਥੇ ਕਤਲੇਆਮ ਕਰਕੇ ਕੀਤਾ, ਜਾਂ 50,000 ਸਿੱਖ ਕਿਸਾਨਾਂ ਨੂੰ ਗੁਜਰਾਤ ਚੋਂ ਉਜਾੜਿਆ ਜਾ ਰਿਹਾ, ਪਰ ਇੰਨੀ ਤੇਜ਼ੀ ਨਾਲ ਹੋਏਗਾ। ਔਰ ਅੱਜ ਹੀ ਅਸੀਂ ਸਾਰੇ ਪਾਸੇ ਦੇਖਦੇ ਹਾਂ ਜਿਹੜੇ ਗੰਭੀਰ ਚਿੰਤਕ ਸਿੱਖ ਹਲਕੇ ਨੇ, ਉਹ ਫਿਕਰਮੰਦ ਨੇ ਕਿ ਇਸ ਦੇ ਕੀ ਰਿਐਕਸ਼ਨ ਹੋਣਗੇ। ਔਰ ਹੁਣੇ ਹੀ ਇਸ ਸ਼ੋਅ ਤੇ ਆਉਣ ਤੋਂ ਪਹਿਲਾਂ ਮੈਂ ਪਾਕਿਸਤਾਨ ਦਾ ਪ੍ਰੋਮੀਨੈਂਟ ਟੀਵੀ ਚੈਨਲ ਆਜ ਤੱਕ ਉਹਨਾਂ ਨੇ ਇੰਟਰਵਿਊ ਕੀਤਾ, ਉਹਦੇ 'ਚ ਵੀ ਮੈਂ ਇਹ ਗੱਲ ਕਹੀ ਕਿ ਵੀ ਇਹ ਮੂਮੈਂਟਸ ਹੁੰਦੀਆਂ ਨੇ ਜਿਹਦੇ 'ਚ ਸਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਵੀ ਅਲਟੀਮੇਟਲੀ ਖਿਡਾਰੀ ਕੌਣ ਹੈ ਇਹਦੇ ਪਿੱਛੇ, ਕਿਉਂਕਿ ਇਹ ਨਾ ਹੋਏ ਵੀ ਇਹਦਾ ਰਿਐਕਸ਼ਨ ਦੂਜੇ ਪਾਸੇ ਸ਼ੁਰੂ ਹੋ ਜਾਏ। ਪਾਕਿਸਤਾਨ 'ਚ ਹੈ, ਮਲੇਸ਼ੀਆ 'ਚ ਹੈ, ਸਾਰੇ ਮਿਡਲ ਈਸਟ ਤੱਕ ਜਿਹੜੇ ਨੇ ਉਹ ਸਿੱਖ ਬੈਠੇ ਹੋਏ ਨੇ, ਮੁਸਲਮਾਨ ਕੰਟਰੀ 'ਚ ਕੰਮ ਕਰਦੇ ਨੇ। ਸੋ ਕੋਈ ਵੀ ਇਸ ਨੂੰ ਰੋਕਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਵੀ ਜਿਹੜਾ ਅਸਲੀ ਦੁਸ਼ਮਣ ਹੈ, ਜਿਹਨੂੰ ਇਹਦੇ 'ਚੋਂ ਫਾਇਦਾ ਹੋਇਆ ਹੈ, ਜਿਹਨੂੰ ਇਹ ਸੂਟ ਕਰਦਾ ਹੈ, ਉਹਨੂੰ ਐਕਸਪੋਜ਼ ਕੀਤਾ ਜਾਏ। ਸੋ ਹਾਲ ਦੀ ਘੜੀ ਇੰਨੀ ਕੁ ਜਾਣਕਾਰੀ ਮਿਲੀ ਹੈ, ਤੇ ਆਉਣ ਵਾਲੇ ਟਾਈਮ ਜਦੋਂ ਵੀ ਡਿਟੇਲ ਮਿਲੀ ਅਸੀਂ ਉਹਦੇ ਤੇ ਵੀ ਆਪਣੀ ਕਮੈਂਟਰੀ ਕਰਾਂਗੇ। ਜੀ, ਤੇ ਡਾਕਟਰ ਸਾਹਿਬ ਇਸ ਘਟਨਾ ਸੰਬੰਧੀ ਹੋਰ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਹੈਦਰਾਬਾਦ ਵਿੱਚ ਇਹ ਸਿੱਖ ਕਦੋਂ ਆਏ ਸੀ, ਇਸ ਬਾਰੇ ਵੀ ਥੋੜੀ ਡਿਟੇਲ ਦੇ ਵਿੱਚ ਦੱਸੋ, ਅਤੇ ਉਹਨਾਂ ਦੇ ਲੋਕਲ ਬਹੁ ਗਿਣਤੀ ਮੁਸਲਮਾਨਾਂ ਨਾਲ ਕਿਹੋ ਜਿਹੇ ਸਬੰਧ ਰਹੇ ਥਰੂ ਆਊਟ ਦਾ ਟਾਈਮ, ਇਸ ਬਾਰੇ ਵੀ ਥੋੜੀ ਡਿਟੇਲ ਦੇ ਵਿੱਚ ਦੱਸੋ। ਦੇਖੋ, ਵੈਸੇ ਤਾਂ ਗੁਰੂ ਨਾਨਕ ਸਾਹਿਬ ਨੇ ਸਾਰੇ ਪਾਸੇ ਆਪਣੀਆਂ ਉਦਾਸੀਆਂ ਦੇ ਦੌਰਾਨ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸਥਾਪਿਤ ਨੇ ਜੀ। ਤਖਤ ਸ੍ਰੀ ਹਜ਼ੂਰ ਸਾਹਿਬ ਜਿਹੜਾ ਸਾਡਾ ਪ੍ਰਮੁੱਖ ਤਖਤ ਹੈ, 5 ਤਖਤਾਂ 'ਚ ਸ਼ਾਮਲ ਹੈ। ਕਰਨਾਟਕਾ ਦੇ ਵਿੱਚ ਹੀ ਉਹਦੇ ਨੇੜੇ ਨਾਨਕ ਝੀਰਾ ਨਾਂ ਦਾ ਗੁਰਦੁਆਰਾ ਸਾਹਿਬ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੀ ਯਾਦ ਨਾਲ ਜੁੜਿਆ ਹੋਇਆ ਹੈ। ਔਰ ਆਮਦ ਤਾਂ ਗੁਰੂ ਨਾਨਕ ਸਾਹਿਬ ਦੱਖਣ 'ਚ ਗਏ, ਸ੍ਰੀਲੰਕਾ ਵੀ ਗਏ, ਸੋ ਉਹਨਾਂ ਦੀ ਵਿਜ਼ਿਟਸ ਇਹ ਸਾਰੇ ਏਰੀਏ 'ਚ ਹੋਈਆਂ ਨੇ। ਲੇਕਿਨ ਇਤਿਹਾਸਕ ਹਵਾਲੇ ਨਾਲ ਜਿਵੇਂ ਮੈਂ ਦੱਖਣੀ ਸਿੱਖ ਸ਼ਬਦ ਇਸਤੇਮਾਲ ਕੀਤਾ ਸੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਿਉਂਕਿ ਇਹ ਸਾਰਾ ਇਲਾਕਾ ਵੀ ਜਿਹੜਾ ਹੈਦਰਾਬਾਦ ਦਾ ਹੈ, ਤੇ ਈਵਨ ਹਜ਼ੂਰ ਸਾਹਿਬ ਵੀ, ਅੱਜ ਬੇਸ਼ੱਕ ਤਖਤ ਹਜ਼ੂਰ ਸਾਹਿਬ ਮਹਾਰਾਸ਼ਟਰ ਸਟੇਟ ਦਾ ਹਿੱਸਾ ਹੈ, ਪਰ ਇਹ ਕਿਸੇ ਵੇਲੇ ਨਿਜ਼ਾਮ ਹੈਦਰਾਬਾਦ ਦੀ ਰਿਆਸਤ 'ਚ ਹੁੰਦਾ ਸੀ ਹਜ਼ੂਰ ਸਾਹਿਬ ਵੀ। ਔਰ ਨਿਜ਼ਾਮ ਹੈਦਰਾਬਾਦ ਨੇ ਦੋਸਤੀ ਦਾ ਹੱਥ ਵਧਾਉਂਦਿਆਂ ਸਿੱਖ ਰਾਜ ਵੱਲ ਬੜੇ ਕੀਮਤੀ ਤੋਹਫੇ, ਜਿਨ੍ਹਾਂ ਦੇ ਵਿੱਚ ਇੱਕ ਚਾਨਣੀ ਕੈਨੋਪੀ ਜਿਹੜੀ ਸਟੱਡਡ ਵਿਦ ਜੂਲਸ ਸੀ, ਜਿਹੜੀ ਜੂਨ 84 'ਚ ਭਾਰਤੀ ਫੌਜ ਨੇ ਉਸ ਨੂੰ ਲੁੱਟਿਆ, ਹੀਰੇ ਲੁੱਟ ਕੇ ਲੈ ਗਏ, ਉਹਨੂੰ ਸਾੜ ਦਿੱਤਾ, ਇਹ ਵੀ ਤੋਹਫੇ ਵਜੋਂ ਭੇਜੀ ਸੀ। ਔਰ ਸਿੱਖ ਰਾਜ ਵੱਲ ਦੋਸਤੀ ਦਾ ਹੱਥ ਵਧਾਇਆ ਸੀ, ਕਿਉਂਕਿ ਹੈਦਰਾਬਾਦ ਬਹੁਤ ਵੱਡੀ ਰਿਆਸਤ ਸੀ। ਜਦੋਂ 1948 ਚ ਭਾਰਤ ਨੇ ਉਹਨੂੰ ਜ਼ਬਰਦਸਤੀ ਐਨੈਕਸ ਕੀਤਾ ਤੇ 90,000 ਸਕੁਅਰ ਮਾਈਲ ਟੈਰੀਟਰੀ ਵਾਲੀ ਰਿਆਸਤ ਸੀ, ਬਹੁਤ ਵੱਡੀ। ਤੇ ਉਹਨਾਂ ਨੇ ਮੰਗ ਵੀ ਕੀਤੀ ਕਿ ਸਾਨੂੰ ਸਿੱਖ ਸੋਲਜਰ, ਸਿੱਖ ਸਿਪਾਹੀ ਦਿਓ, ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਜਿਹੜਾ ਉਹ ਰੈਵਨਿਊ ਜਾਂ ਮਾਮਲਾ ਇਕੱਠਾ ਕਰਦੇ ਸੀ, ਉਹ ਹੋ ਨਹੀਂ ਸੀ ਰਿਹਾ, ਵਿੱਚੋਂ ਬਗਾਵਤਾਂ ਹੋ ਰਹੀਆਂ ਸੀ। ਸੋ 1000 ਦੇ ਕਰੀਬ ਜਿਹੜੇ ਸਿੱਖ ਫੌਜੀ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਉਸ ਨਿਜ਼ਾਮ ਹੈਦਰਾਬਾਦ ਦੇ ਉਸ ਟੈਰੀਟਰੀ 'ਚ ਭੇਜੇ ਗਏ। ਔਰ ਇਹ ਵੀ ਨਾਲ ਉਹਦੇ 'ਚ ਸੀ ਕਿ ਵੀ ਹਜ਼ੂਰ ਸਾਹਿਬ ਦੀ ਦਾ ਜਿਹੜਾ ਸੇਵਾ ਸੰਭਾਲ ਹੈ ਇਹ ਕਰਨਗੇ, ਉਸ ਦੀ ਇਮਾਰਤ ਬਣਾਈ ਗਈ। ਔਰ ਇੱਕ ਅੰਦਾਜ਼ੇ ਮੁਤਾਬਕ ਸਾਰਾ ਹਜ਼ੂਰ ਸਾਹਿਬ ਦਾ ਏਰੀਆ ਜਿਹੜਾ ਸ਼ਹਿਰ ਵਸਿਆ ਹੋਇਆ ਨੰਦੇੜ, ਉਹ ਗੁਰਦੁਆਰੇ ਦੀ ਮਲਕੀਅਤ ਹੈ। ਸੋ ਇਹ ਉਹਨਾਂ ਦਾ ਪਹਿਲਾ ਐਕਸਪੋਜ਼ਰ ਸੀ ਉਹਨਾਂ ਦਾ। ਸੋ ਉਹਨਾਂ 'ਚੋਂ ਕੁਛ ਤਾਂ ਸਮਾਂ ਪਾ ਕੇ ਜਦੋਂ ਉਹਨਾਂ ਦੀ ਨੌਕਰੀ ਮੁੱਕੀ ਜਾਂ ਸਿੱਖ ਰਾਜ ਖਤਮ ਹੋ ਗਿਆ, ਇੱਧਰੋਂ ਉਹ ਵਾਪਸ ਆ ਗਏ, ਪਰ ਬਹੁਤ ਸਾਰੇ ਉਹਨਾਂ 'ਚ ਉੱਥੇ ਸੈਟਲ ਹੋ ਗਏ। ਉਹਨਾਂ ਨੇ ਲੋਕਲ ਜਿਹੜੀਆਂ ਮਰਾਠਾ ਵੂਮਨ ਨੇ ਜਾਂ ਤੇਲਗੂ ਵੂਮਨ ਨੇ, ਉਹਨਾਂ ਦੇ ਨਾਲ ਵਿਆਹ ਕਰ ਲਏ। ਸੋ ਇਹਨਾਂ ਦੀ ਇੱਕ
ਇਹ ਬੋਲੀ ਤੇਲਗੂ ਬੋਲਦੇ ਨੇ ਪਰ ਸਿੱਖ ਪੱਕੇ ਨੇ, ਪੰਜ ਕਕਾਰੀ, ਪੂਰੇ ਅੰਮ੍ਰਿਤਧਾਰੀ ਔਰ ਪੂਰੇ ਤਿਆਰ ਬਰ ਤਿਆਰ, ਹਰ ਤਰ੍ਹਾਂ ਦੇ ਮਾਰਸ਼ਲ ਆਰਟਸ ਦੇ ਵਿੱਚ ਵੀ ਮਾਹਰ ਨੇ। ਸੋ ਇਹਨਾਂ ਦੇ ਲੋਕਲ, ਕਿਉਂਕਿ ਇਹ ਹਰ ਤਹਿਜ਼ੀਬ ਦੇ ਇਲਾਕੇ ਨਾਲ, ਤਹਿਜ਼ੀਬ ਦੇ ਹਵਾਲੇ ਨਾਲ ਲੋਕਲ ਲੋਕਾਂ ਵਾਂਗ ਨੇ। ਸੋ ਮੁਸਲਮਾਨਾਂ ਨੇ, ਨਿਜ਼ਾਮ ਹੈਦਰਾਬਾਦ ਨੇ ਨਹੀਂ, ਲੋਕਲ ਮੁਸਲਮਾਨਾਂ ਨੇ ਵੀ ਉਹਨਾਂ ਨੂੰ ਹਮੇਸ਼ਾ ਵੈਲਕਮ ਕੀਤਾ। ਥੋੜਾ ਬਹੁਤ ਤਾਂ ਹਮੇਸ਼ਾ ਹੁੰਦਾ ਹੈ, ਜਿੱਥੇ ਵੀ ਤੁਸੀਂ ਥੋੜਾ ਬਹੁਤ ਹੁੰਦਾ, ਲੇਕਿਨ ਕੁੱਲ ਮਿਲਾ ਕੇ ਪਿਛਲੇ 150-200 ਸਾਲ ਤੋਂ ਇਹ ਦੱਖਣੀ ਸਿੱਖ ਜਿਹੜੇ ਨੇ ਉਸ ਕਲਚਰ ਦਾ, ਉਸ ਲੈਂਡਸਕੇਪ ਦਾ ਹਿੱਸਾ ਨੇ। ਔਰ ਇਹ ਘਟਨਾ ਅਚਨਚੇਤ ਹੋਣਾ, ਇਸ ਤੋਂ ਪਹਿਲਾਂ ਵੀ ਇੱਕ ਵਾਰੀ ਥੋੜੀ ਜਿਹੀ ਸ਼ਰਾਰਤ 2006 ਚ ਕੀਤੀ ਗਈ, ਲੇਕਿਨ ਉਹ ਵੀ ਐਕਸਪੋਜ਼ ਹੋ ਗਿਆ ਸੀ। ਹੁਣ ਇਹ ਅਚਨਚੇਤ ਹੋਣਾ, ਔਰ ਇਹਦੀ ਟਾਈਮਿੰਗ ਦੱਸਦੀ ਹੈ ਵੀ ਆਰਐਸਐਸ ਨੇ ਜਾਂ ਬੀਜੇਪੀ ਨੇ ਸਾਊਥ ਦੇ ਵਿੱਚ ਆਪਣੇ ਪੈਰ ਜਮਾਉਣ ਦੇ ਲਈ ਇਹਨਾਂ ਦੱਖਣੀ ਸਿੱਖਾਂ ਨੂੰ ਇਸਤੇਮਾਲ ਕਰਕੇ ਇੱਕ ਪਾਸੇ ਹਿੰਦੂਤਵੀ ਸ਼ਰਾਰਤ ਕੀਤੀ, ਦੂਸਰੇ ਪਾਸੇ ਇਹਨਾਂ ਦੇ ਵਿੱਚ ਭੜਕਾਟ ਵਾਲੇ ਆਪਣੇ ਬੰਦੇ ਵਾੜੇ ਹੋਣਗੇ ਤੇ ਇਸ ਮਾਹੌਲ ਨੂੰ ਜਨਮ ਦਿੱਤਾ। ਜੀ ਜੀ। ਤੇ ਡਾਕਟਰ ਸਾਹਿਬ, ਜੇ ਅਸੀਂ ਹੁਣ ਇਸ ਘਟਨਾ ਡਿਟੇਲ ਵਿੱਚ ਜਾਣਦੇ ਹਾਂ, ਜਿਸ ਤਰ੍ਹਾਂ ਜੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਵਿੱਚ ਫਿਰਕੂ ਦੰਗੇ ਹੋਣਗੇ ਅਤੇ ਘੱਟ ਗਿਣਤੀਆਂ ਹੋਰ ਵੀ ਅਨਸੇਫ ਹੋਣਗੀਆਂ ਭਾਰਤ ਦੇ ਵਿੱਚ? ਦੇਖੋ, ਇਹ ਤਾਂ ਹਰ ਇੱਕ ਨੂੰ ਐਕਸਪੈਕਟਡ ਸੀ ਕਿ ਜਦੋਂ ਮੋਦੀ ਬਣਿਆ ਉਹ ਗੁਜਰਾਤ ਮਾਡਲ ਦੁਹਰਾਏਗਾ ਭਾਰਤ, ਜੋ ਉਹਨੇ ਮੁਸਲਮਾਨਾਂ ਦਾ ਹਾਲ ਕੀਤਾ ਹੈ, ਜਿਵੇਂ ਸਿੱਖ ਕਿਸਾਨ ਉੱਥੋਂ ਬੇਦਖਲ ਕੀਤੇ ਨੇ। ਲੇਕਿਨ ਇਹਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਹੋ ਜਾਏਗਾ, ਇਹ ਅਸੀਂ ਵੀ ਐਕਸਪੈਕਟ ਨਹੀਂ ਸੀ ਕੀਤਾ। ਜਿਹੜੀ ਇਹਦੀ ਟਾਈਮਿੰਗ ਹੈ ਵੀ 2-3 ਦਿਨ ਪਹਿਲਾਂ, ਅਜੇ ਨਤੀਜੇ ਕੀ ਹੋਣਗੇ ਵੱਖਰੀ ਗੱਲ ਹੈ, ਪਰ ਜਿਸ ਤਰੀਕੇ ਨਾਲ ਏਜੰਡਾ ਸੈੱਟ ਕਰ ਦਿੱਤਾ ਉਹਨਾਂ ਨੇ, ਉਹ ਇਹ ਲੱਗਦਾ ਹੈ ਕਿ ਜੇ ਪ੍ਰਧਾਨ ਮੰਤਰੀ ਬਣੇਗਾ ਫਿਰ ਵੀ ਘੱਟ ਗਿਣਤੀਆਂ ਦੀ ਤਬਾਹੀ ਹੋਏਗੀ, ਤੇ ਜੇ ਨਾ ਬਣਿਆ ਫਿਰ ਉਸ ਤੋਂ ਵੀ ਜ਼ਿਆਦਾ ਤਬਾਹੀ ਹੋਏਗੀ। ਕਿਉਂਕਿ ਜਦੋਂ ਜਿਹੜਾ ਤਾਕਤ ਦਾ ਕੱਪ ਹੈ, ਪਾਵਰ ਆਫ ਕੱਪ ਤੁਹਾਡੇ ਬੁੱਲਾਂ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਜਿਹੜਾ ਉਹਦੇ ਤੁਸੀਂ ਘੁੱਟ ਨਾ ਭਰ ਸਕੋ, ਤੇ ਉਹ ਜਿਹੜੀ ਫਰਸਟ੍ਰੇਸ਼ਨ ਹੋਏਗੀ ਉਹ ਹੋਰ ਵੀ ਸ਼ਾਮਤ ਲਿਆਏਗੀ ਘੱਟ ਗਿਣਤੀਆਂ ਦੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਰਐਸਐਸ ਦਾ ਏਜੰਡਾ ਬੜੀ, ਜਦੋਂ ਅਸੀਂ ਇੰਟਰਵਿਊ ਦੇ ਕੇ ਅੱਜ ਤੱਕ ਨੂੰ ਥੱਲੇ ਆ ਰਹੇ ਸੀ ਤੇ ਇੱਕ ਪਾਕਿਸਤਾਨੀ ਭਰਾ ਨੇ ਪੁੱਛਿਆ ਕਿ ਜੀ ਆਰਐਸਐਸ ਹੈ ਕੀ ਬੜਾ? ਮੈਂ ਕਿਹਾ ਜੀ ਉਹੀ ਬੜਾ ਹੈ ਜਿਵੇਂ ਜਰਮਨ ਦੇ ਵਿੱਚ ਨਾਜ਼ੀਆਂ ਦਾ ਨਾਰਾ ਸੀ ਕਿ ਸਾਡੀ ਗੋਰੀ ਰੇਸ ਹੀ ਸੁਪੀਰੀਅਰ ਹੈ, ਵਾਈਟ, ਔਰ ਇਹ ਬਾਕੀ ਸਾਰੇ ਜਿਹੜੇ ਨੇ ਸਾਡੇ ਨੌਕਰ ਬਣਨ ਦੇ ਕਾਬਲ ਨੇ। ਇਸ ਤਰ੍ਹਾਂ ਇਹਨਾਂ ਦਾ ਸਲੋਗਨ ਹੀ ਹੈ ਕਿ ਹਿੰਦੂ ਹਿੰਦੀ ਹਿੰਦੁਸਤਾਨ, ਕਿ ਤੁਸੀਂ ਜੇ ਇੱਥੇ ਰਹਿਣਾ, ਇੱਥੇ ਰਹਿਣ ਵਾਲਾ ਹਰ ਕੋਈ ਹਿੰਦੂ ਹੈ, ਜ਼ਬਾਨ ਆਪਣੀ ਛੱਡੋ, ਬਾਕੀ ਹਿੰਦੀ ਬੋਲੋ, ਤੇ ਇਹੀ ਹਿੰਦੁਸਤਾਨ ਹੈ। ਜੇ ਤੁਸੀਂ ਹਿੰਦੂ ਨਹੀਂ ਬਣਦੇ ਔਰ ਇਸ ਹਿੰਦੀ ਨਾਲ ਆਇਡੈਂਟੀਫਾਈ ਨਹੀਂ ਕਰਦੇ, ਫਿਰ ਤੁਸੀਂ ਮਾਰੇ ਜਾਣ ਦੇ ਕਾਬਲ ਹੋ। ਸੋ ਅਸੀਂ ਸਮਝਦੇ ਹਾਂ ਵੀ ਮੋਦੀ ਨੇ ਤਾਂ ਕਦੇ ਕੋਈ ਵਰਡ ਵੀ ਨਹੀਂ ਮਿਸ ਕੀਤੇ। ਇਹ ਨਹੀਂ ਵੀ ਉਹਨੇ ਹਜ਼ਾਰਾਂ ਮੁਸਲਮਾਨ ਮਾਰੇ ਗੁਜਰਾਤ, ਉਹਨੇ ਰਿਗਰੈਟ ਵੀ ਨਹੀਂ ਕੀਤਾ ਇੱਕ ਵਾਰ ਵੀ। ਜੇ ਇੱਕ ਬਾਹਰਲੇ ਕੋਰਸਪੋਂਡੈਂਟ ਨੇ ਉਹਨੂੰ ਇੰਟਰਵਿਊ ਕੀਤਾ ਕਿ ਜੀ ਤੁਹਾਨੂੰ ਅਫਸੋਸ ਨਹੀਂ ਹੋਇਆ ਕਿ ਵੀ ਇੰਨੇ ਨੇ? ਕਹਿੰਦਾ ਵੀ ਅਫਸੋਸ तो कार के सामने अगर पिल्ला आ जाए, वो मर जाए, उसका भी तो होता है। ਹੁਣ ਕੁੱਤੇ ਦੇ ਬਰਾਬਰ, ਕੁੱਤੇ ਦੇ ਬੱਚੇ ਦੇ ਬਰਾਬਰ ਉਹ ਹਜ਼ਾਰਾਂ ਦਾ ਮਾਰਿਆ ਜਾਣਾ ਹੈ, ਔਰ ਇਸ ਤੋਂ ਕੋਈ ਜਿਹੜਾ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਨਾਲ ਕੀ ਹੋਣ ਜਾ ਰਿਹਾ। ਇਹ ਜੇ ਬਣ ਜਾਂਦਾ ਤਾਂ ਵੀ, ਜੇ ਨਹੀਂ ਬਣਦਾ ਤਾਂ ਵੀ। ਜੀ ਜੀ। ਤੇ ਡਾਕਟਰ ਸਾਹਿਬ, ਇੱਥੇ ਇੱਕ ਹੋਰ ਸਵਾਲ ਉੱਠਦਾ ਕਿ ਜਿਸ ਤਰ੍ਹਾਂ ਹੈਦਰਾਬਾਦ ਦੇ ਵਿੱਚ ਕੋਈ ਇਸ ਫਿਰਕੂ ਹਿੰਸਾ ਦੇ ਹੋਰ ਪਾਸੇ ਫੈਲਣ ਦੀ ਕੋਈ ਸੰਭਾਵਨਾ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ? ਦੇਖੋ, ਇੱਕ ਗੱਲ ਬੇਸ਼ੱਕ ਆਂਧਰਾ ਪ੍ਰਦੇਸ਼ ਦੇ ਵਿੱਚ ਇਸ ਵੇਲੇ ਪ੍ਰੈਜ਼ੀਡੈਂਟ ਰੂਲ ਹੈ, ਉੱਥੇ ਕਿਸੇ ਪਾਰਟੀ ਦੀ ਸਰਕਾਰ ਨਹੀਂ ਹੈ, ਔਰ ਮੈਂ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦੇ ਲਈ ਰਾਦਰ ਉਹਨਾਂ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਇਸ ਗੱਲ ਨੂੰ ਭਾਂਪਦੇ, ਕਿਉਂਕਿ ਜਦੋਂ ਕਿਤੇ ਹਿੰਸਾ ਹੁੰਦੀ ਹੈ ਉਹ ਇੱਕ ਥਾਂ ਤੱਕ ਸੀਮਤ ਨਹੀਂ ਹੁੰਦੀ, ਕਿਉਂਕਿ ਅਫਵਾਹਾਂ ਬੜੀ ਤੇਜ਼ੀ ਨਾਲ ਫੈਲਦੀਆਂ ਕਿ ਜੀ ਫਲਾਣੀ ਥਾਂ ਅਸੀਂ ਦੇਖਿਆ ਜੀ 2 ਡੈੱਡ ਬਾਡੀਜ਼ ਮਿਲੀਆਂ, ਜੀ ਫਲਾਣੀ ਥਾਂ ਜੀ ਮਸਜਿਦ ਸਾੜਤੀ, ਜੀ ਫਲਾਣੀ ਥਾਂ ਗੁਰਦੁਆਰਾ ਸਾੜਤਾ, ਜੀ ਫਲਾਣੀ ਥਾਂ ਮੰਦਿਰ ਸਾੜਤਾ। ਅਫਵਾਹਾਂ ਤਾਂ ਇਵੇਂ ਹੀ ਫੈਲਦੀਆਂ ਨੇ ਤੇ ਫਿਰ ਹੋਰ ਇਲਾਕਿਆਂ 'ਚ ਵੀ ਸਪਰੈਡ ਆਊਟ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਇਹਦਾ ਬਹੁਤ ਨੁਕਸਾਨ ਹੋਣਾ ਸੀ, ਪਰ ਐਡਮਿਨਿਸਟ੍ਰੇਸ਼ਨ ਨੇ ਫੌਰਨ ਇੰਟਰਵੀਨ ਕੀਤਾ। ਸਾਰੇ ਪੁਰਾਣੇ ਹੈਦਰਾਬਾਦ ਸ਼ਹਿਰ ਦੇ ਵਿੱਚ ਕਰਫਿਊ ਲਾ ਦਿੱਤਾ ਗਿਆ, ਉੱਥੇ ਉਹਨਾਂ ਨੇ ਸਿਚੁਏਸ਼ਨ ਕੰਟਰੋਲ ਥੱਲੇ ਲਿਆਂਦੀ। ਪਰ ਮੇਰਾ ਜਿਹੜਾ ਫੀਅਰ ਹੈ ਉਹ ਬਾਹਰਲੇ ਹਵਾਲੇ ਨਾਲ ਹੈ, ਕਿਉਂਕਿ ਜਿਵੇਂ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ, WhatsApp ਤੇ ਦੇਖਦੇ ਹੋ, ਜਿਹੜਾ ਐਲੀਮੈਂਟ ਹਿੰਦੂ ਤਵੀਆਂ ਦਾ, IT ਸੈਕਟਰ ਦਾ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਸੋਸ਼ਲ ਮੀਡੀਆ ਨੂੰ ਯੂਜ਼ ਕਰ ਰਿਹਾ ਸੀ, ਹੁਣ ਉਹੀ ਮੀਡੀਆ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਪੈਦਾ ਕਰ ਰਿਹਾ, ਸਿੱਖਾਂ ਨੂੰ ਭੜਕਾ ਰਿਹਾ ਕਿ ਜੀ ਆਹ ਹੋ ਗਿਆ, ਉਹ ਹੋ ਗਿਆ। ਸੋ ਜਿਹੜਾ ਮੇਰਾ ਫੀਅਰ ਹੈ ਕਿ ਲੋਕਲ 'ਚ ਤਾਂ ਕੰਟਰੋਲ ਕਰ ਲਿਆ ਉਹਨਾਂ ਨੇ, ਵੀ ਇਹ ਨਾ ਹੋਏ ਕਿ ਇਹਨਾਂ ਦੀ ਨਫ਼ਰਤ 'ਚੋਂ ਹੋਰ ਥਾਂ ਤੇ ਬੈਠੇ ਜਿਹੜੇ ਸਿੱਖ ਨੇ, ਜਿਵੇਂ ਮੁਸਲਮਾਨ ਮੈਜੋਰਟੀ ਦੇਸ਼ਾਂ 'ਚ
ਜਾਂ ਜਿਹੜੇ ਮੁਸਲਮਾਨ ਪੰਜਾਬ ਦੇ ਵਿੱਚ ਨੇ ਜੀ ਉਹਨਾਂ ਦੇ ਉੱਤੇ ਕੋਈ ਇਹਨਾਂ ਦੇ ਹੀ ਐਲੀਮੈਂਟ, ਇਹ ਨਹੀਂ ਵੀ ਉਹਨਾਂ ਨੇ ਰਿਐਕਟ ਕਰਨਾ ਹੁੰਦਾ, ਉਹ ਤਾਂ ਹੁੰਦਾ ਹੀ ਆ ਵੀ ਕਿਸੇ ਤੇ ਅਟੈਕ ਕਰਾ ਦਿਓ, ਉਹਨੂੰ ਖਾਤੇ ਜਿਹਦੇ ਮਰਜ਼ੀ ਪਾ ਦਿਓ। ਜੇ ਇਹਨਾਂ ਦੇ ਬੰਦੇ ਵੀ ਕਰਨਗੇ ਉਹ ਖਾਤੇ ਸਿੱਖਾਂ ਜਾਂ ਮੁਸਲਮਾਨਾਂ ਦੇ ਪਏਗਾ। ਸੋ ਇਹ ਮੇਰਾ ਫੀਅਰ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਇਹ ਬੜੀ ਗੱਲ ਜ਼ਰੂਰੀ ਹੈ ਕਿ ਦੋਨਾਂ ਕੌਮਾਂ ਵਿਚਲੇ ਜਿਹੜੇ ਦਾਨਿਸ਼ਵਰ ਨੇ, ਸਿਆਣੇ ਨੇ, ਬੈਲੈਂਸ ਰੱਖਣ ਵਾਲੇ ਨੇ, ਅਸੀਂ ਬੜੀ ਬਿਟਰਨੈਸ ਦੇ ਨਾਲ 47 ਦੇ ਦੌਰ ਨੂੰ ਦੋਨੋਂ ਹੀ ਕੌਮਾਂ ਜਿਹੜੀਆਂ ਨੇ ਉਹ ਭੁਲਾਉਣ ਦਾ ਯਤਨ ਕਰ ਰਹੇ ਹਾਂ, ਜੋ ਅਸੀਂ ਬਿਟਰਨੈਸ ਦੇਖੀ ਹੈ। ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਨਵਾਂ ਡਾਇਲੌਗ ਸ਼ੁਰੂ ਹੋਇਆ। ਅਸੀਂ ਅਸਲੀ ਦੁਸ਼ਮਣ ਦੀ ਅਸਲੀਅਤ ਨੂੰ ਸਮਝਣਾ ਸ਼ੁਰੂ ਕੀਤਾ ਹੈ ਵੀ ਕੌਣ ਬਿਹਾਈਂਡ ਹੈ, ਕਿਨੇ ਕੀਤਾ। ਸੋ ਹੁਣ ਕੋਈ ਇਸ ਕਿਸਮ ਦੇ ਅਸੀਂ ਐਕਟ ਰਿਐਕਟ ਨਾ ਕਰੀਏ ਕਿ ਜਿਹਦੇ ਥੱਲੇ ਜਿਹੜੀਆਂ ਸਾਡੀਆਂ 30 ਸਾਲ ਦੀਆਂ ਗੇਨਸ ਨੇ 84 ਤੋਂ ਲੈ ਕੇ ਇੱਕ ਦੂਸਰੀ ਕੌਮ ਦੇ ਨੇੜੇ ਆਉਣ ਦੀਆਂ, ਇੱਕ ਦੂਸਰੀ ਕੌਮ ਨੂੰ ਸਮਝਣ ਦੀਆਂ, ਉਹਨਾਂ ਨੂੰ ਸੈਟਬੈਕ ਲੱਗੇ। ਕਿਉਂਕਿ ਜੇ ਇਹ ਸਾਡੀ ਸਟਰੈਂਥ ਹੈ ਕਿ ਸਿੱਖਾਂ ਮੁਸਲਮਾਨਾਂ 'ਚ ਇੱਕ ਇਕੁਏਸ਼ਨ ਬਣੀ ਹੈ, ਖਾਲਿਸਤਾਨ ਔਰ ਪਾਕਿਸਤਾਨ ਜਿਹੜੇ ਨੇ ਭਵਿੱਖ ਦੇ ਵਿੱਚ ਅਸੀਂ ਉਹਨਾਂ ਨੂੰ ਐਜ਼ ਏ ਨੇਬਰਿੰਗ ਕੰਟਰੀ ਦੇਖਦੇ ਹਾਂ, ਤਾਂ ਫਿਰ ਸਾਡੇ ਦੁਸ਼ਮਣ ਤਾਕਤ ਜਿਹੜਾ ਇਸ ਵੇਲੇ ਸਭ ਤੋਂ ਵੱਡੀ ਪਾਵਰ RSS ਹੈ, ਉੱਥੇ ਗਵਰਨਮੈਂਟ ਵੀ ਜਿਹੜੀ ਆ ਉਹ RSS ਦੀ ਦੁਬੈਲ ਬਣੀ ਹੋਈ ਹੈ, ਸਾਰੇ ਸਿਸਟਮ ਦੇ ਵਿੱਚ ਉਹ ਵੜੇ ਹੋਏ ਨੇ। ਔਰ ਉਹਨਾਂ ਨੂੰ ਵੀ ਇਹ ਲੱਗਦਾ ਵੀ ਇਹ ਜਿਹੜੀ ਸਟਰੋਂਗ ਇਹਨਾਂ ਦੀ ਇੱਕ ਅਲਾਈਅੰਸ ਹੈ ਉਹਨੂੰ ਕਿਵੇਂ ਤੋੜਨਾ। ਸੋ ਮੈਂ ਇਹੀ ਕਹਾਂਗਾ ਕਿ ਸਾਨੂੰ ਬਹੁਤ ਅਲਰਟ ਹੋਣ ਦੀ ਲੋੜ ਹੈ, ਕਿਉਂਕਿ ਇੱਕ ਵਾਰੀ ਜੇ ਸਲਿੱਪ ਫੇਰ ਹੋ ਜਾਂਦਾ ਹੈ, ਫਿਰ ਜਦੋਂ ਪਾਗਲਪਨ ਫੈਲਦਾ ਹੈ ਉਹਦੇ ਸਾਹਮਣੇ ਕੁਝ ਨਹੀਂ ਖਲੋ ਸਕਦਾ। ਪਾਗਲਪਨ ਇੱਕ ਤੂਫਾਨ ਦੀ ਤਰ੍ਹਾਂ ਹੁੰਦਾ ਹੈ, ਜਿਵੇਂ 47 ਦੇ ਵਿੱਚ ਪਾਗਲਪਨ ਫੈਲਿਆ, ਇਧਰੋਂ ਉਧਰ ਖਬਰਾਂ, ਉਧਰੋਂ ਇਧਰ, ਫਿਰ ਇਨਸਾਨੀਅਤ ਮਰ ਜਾਂਦੀ ਹੈ, ਫਿਰ ਮਜ਼ਹਬ ਦੀ ਜਿਹੜੀ ਕੋਈ ਬੁਨਿਆਦੀ ਅਸੂਲ ਨੇ ਜਾਂ ਬੁਨਿਆਦੀ ਐਜੂਕੇਸ਼ਨ ਹੈ ਉਹ ਪਾਸੇ ਰੱਖ ਕੇ ਬੰਦੇ ਹੈਵਾਨ ਬਣ ਜਾਂਦੇ ਨੇ। ਸੋ ਅਸੀਂ ਇਸ ਪੱਖੋਂ ਜਿਹੜਾ ਆਪਣੇ ਆਪ ਨੂੰ ਜਿਹੜਾ ਜਾਗਰੂਕ ਕਰੀਏ। ਜੀ ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਇਸ ਇਸ਼ੂ ਦੀ ਸੈਂਸਿਟੀਵਿਟੀ ਨੂੰ ਦੇਖਦੇ ਹਾਂ, ਤੁਸੀਂ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਕਿ ਉਹ RSS ਦੇ ਫਲਾਈ ਜਾਲ ਤੋਂ ਕਿਵੇਂ ਬਚ ਸਕਦੇ ਨੇ? ਇਸ ਬਾਰੇ ਥੋੜਾ ਡਿਟੇਲ ਦੇ ਵਿੱਚ ਦੇਖੋ। ਅਸੀਂ ਪਹਿਲਾਂ ਹੀ ਇਸ ਗੱਲ ਨੂੰ ਮੈਂਸ਼ਨ ਕੀਤਾ ਹੈ ਕਿ ਵੀ ਪੰਜਾਬ ਦੇ ਸਿੱਖ ਇਨ ਜਨਰਲ ਔਰ ਜਿਹੜੀ ਸਿੱਖਾਂ ਦੀ ਮੁੱਖ ਧਿਰ ਅਕਾਲੀ ਦਲ ਬਾਦਲ ਹੈ, ਉਹ ਤਾਂ RSS ਦੀ ਹੱਥ ਠੋਕ ਹੈ ਔਰ ਉਹ ਤਾਂ ਮੋਦੀ ਦੇ ਰੱਥ ਦਾ ਰਥਵਾਨ ਬਣਿਆ ਹੋਇਆ ਬਾਦਲ ਜੀ। ਇਸ ਲਈ ਮੈਨੂੰ ਹੈਰਾਨੀ ਵੀ ਹੋਈ, ਮੈਂ ਇਹਨਾਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸਟੇਟਮੈਂਟ ਦੇਖੀ ਹੈ ਉਹਦੇ ਤੇ ਕਿ ਜੀ ਨਿਸ਼ਾਨ ਸਾਹਿਬ ਨੂੰ ਸਾੜਨ ਦੀ ਉਹਨਾਂ ਨੇ ਨਖੇਦੀ ਕੀਤੀ, ਵਾਰਨ ਕੀਤਾ, ਇਹ ਬਸ ਗੱਲ ਇੱਥੇ ਮੁਕਾ ਦਿੱਤੀ। ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਕੌਮਾਂ ਦੀ ਰਹਿਨੁਮਾਈ ਕਰਦੇ ਹੋ, ਅਜੇ ਵੀ ਅਸੀਂ 67 ਸਾਲ ਪਹਿਲਾਂ 47 'ਚ ਅਸੀਂ ਕਿਵੇਂ ਇਹਨਾਂ ਦੇ ਹੱਥਾਂ 'ਚ ਖੇਡੇ, ਨਤੀਜਾ ਅਸੀਂ ਕਿਵੇਂ ਭੁਗਤਿਆ ਔਰ ਕਿਵੇਂ ਪੰਜਾਬ ਲੀਰੋ ਲੀਰ ਹੋਇਆ, ਜਿਸ ਕਹਾਣੀ ਨੂੰ ਅੱਜ ਤੱਕ ਵੀ ਅਸੀਂ ਦੁਹਰਾਉਂਦੇ ਹਾਂ, ਕਿ ਇਸ ਗੱਲ ਦੀ ਟੋਟੈਲਿਟੀ ਨੂੰ ਦੇਖਣ ਦਾ ਯਤਨ ਕਰੋ ਕਿ ਨਿਸ਼ਾਨ ਸਾਹਿਬ ਕੋਈ ਆਊਟ ਆਫ ਦਾ ਬਲੂ ਆ ਕੇ ਕਿਸੇ ਨੇ ਜਿਹੜਾ ਉਸ ਨੂੰ ਬੇਅਦਬ ਕਰਨ ਦਾ ਕਿਉਂ ਯਤਨ ਕੀਤਾ। ਮੁਸਲਮਾਨ ਜਿਹੜਾ ਆਲਰੇਡੀ ਡਰਿਆ ਹੋਇਆ, ਮੁਸਲਮਾਨ ਇਸ ਵੇਲੇ ਬਹੁਤ ਸਹਿਮਿਆ ਹੋਇਆ। ਮੋਦੀ ਨੇ ਭਾਵੇਂ ਮਾਰਿਆ ਤਾਂ 1000-2000 ਮੁਸਲਮਾਨ ਹੈ, ਪਰ ਹੁੰਦਾ ਕੀ ਹੈ, ਜਦੋਂ ਤੁਸੀਂ ਈਵਨ ਖੇਤ ਦੇ ਵਿੱਚ ਤੁਸੀਂ ਕਾਵਾਂ ਤੋਂ ਬਚਾਉਣਾ ਹੁੰਦਾ ਹੈ ਆਪਣੇ ਖੇਤ ਨੂੰ ਕਿ ਵੀ ਉਹ ਉਜਾੜਨ ਨਾ, ਤੇ ਕਿਸਾਨ ਕੀ ਕਰਦੇ ਸੀ ਕਿ ਕਾਂ ਮਾਰ ਕੇ ਟੰਗ ਦਿੰਦੇ ਸੀ ਉੱਤੇ ਡਾਂਗ ਦੇ ਉੱਤੇ ਲਾ ਕੇ, ਔਰ ਤਾਂ ਕਿ ਬਾਕੀਆਂ ਨੂੰ ਸੁਨੇਹਾ ਹੁੰਦਾ ਸੀ ਵੀ ਆਹ ਹਾਲ ਹੋਣਾ ਤੁਹਾਡਾ। ਸੋ ਜੋ ਗੁਜਰਾਤ ਦੇ ਵਿੱਚ ਮੋਦੀ ਨੇ ਮੁਸਲਮਾਨਾਂ ਦੇ ਨਾਲ ਕੀਤਾ, ਮੁਸਲਮਾਨ ਤਾਂ ਇੱਕ ਖੌਫ 'ਚ ਨੇ, ਉਹ ਤਾਂ ਆਪਣਾ ਉਹਨਾਂ ਨੂੰ ਇਹ ਫੀਅਰ ਪਿਆ ਹੋਇਆ ਵੀ ਕੀ ਹੋਏਗਾ ਸਾਡੇ ਨਾਲ। ਸੋ ਉਹ ਇਸ ਪੋਜੀਸ਼ਨ 'ਚ ਨਹੀਂ ਨੇ ਕਿ ਵੀ ਉਹ ਸਿੱਖਾਂ ਨੂੰ ਚੈਲੰਜ ਕਰਨ। ਫਿਰ ਹੈਦਰਾਬਾਦ 'ਚ ਕਿਹੜਾ ਸਿੱਖਾਂ ਦੇ ਨਾਲ ਉਹਨਾਂ ਦਾ ਐਟ ਸਟੇਕ ਹੈ। ਲੋਕਲ ਰਾਈਵਲਰੀ ਥੋੜੀ ਬਹੁਤ ਹੋ ਸਕਦੀ ਹੈ, ਉਹ ਕਿਤੇ ਵੀ ਹੁੰਦੀ ਹੈ, ਪੰਜਾਬ 'ਚ ਵੀ ਹੁੰਦੀ ਹੈ। ਪੰਜਾਬ 'ਚ ਕਿਹੜਾ ਸਿੱਖਾਂ ਨੂੰ ਨਹੀਂ ਮਾਰਦੇ ਹੈ ਜਾਂ ਕ੍ਰਾਈਮ ਨਹੀਂ ਹੁੰਦਾ ਜਾਂ ਕੋਈ ਬਦਲਾ ਲਓ ਜਾਂ ਗਰੁੱਪ ਅਕਾਲੀਆਂ 'ਚ ਹੁਣ ਜੇ ਕਾਂਗਰਸ ਰਾਈਵਲ ਨਹੀਂ ਹੈ ਪੰਜਾਬ 'ਚ, ਅਕਾਲੀਆਂ ਦੇ ਗਰੁੱਪ ਵੀ ਆਪਸ 'ਚ ਭਿੜੇ ਨੇ ਲੇਕਿਨ ਜਿਸ ਤਰੀਕੇ ਦੇ ਨਾਲ ਇਸ ਘਟਨਾ ਨੂੰ ਜਿਹੜਾ ਉਹ ਤਰਤੀਬ ਦਿੱਤੀ ਗਈ, ਅਸੀਂ ਇਹ ਸਮਝਦੇ ਹਾਂ ਕਿ ਅਕਾਲੀ ਲੀਡਰਸ਼ਿਪ ਤਾਂ ਉਹਨਾਂ ਦੇ ਚੜੀ ਹੋਈ ਹੈ ਰੱਥ ਤੇ। ਸੋ ਬਾਹਰਲੇ ਸਿੱਖ ਜਿਹੜੇ ਨੇ ਉਹ ਇਸ ਦੀ ਸੈਂਸਿਟੀਵਿਟੀ ਨੂੰ, ਇਸ ਦੀ ਗੰਭੀਰਤਾ ਨੂੰ ਭਾਂਪਣ ਔਰ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹ ਵਰਡ, ਕਿਉਂਕਿ ਮੀਡੀਆ ਅੱਜ ਕੱਲ੍ਹ ਅੱਗ ਲਾਉਂਦਾ ਹੈ ਔਰ ਜਿਸ ਤੇਜ਼ੀ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਨੂੰ ਨੈਗੇਟਿਵ ਰੰਗ ਦੇ ਵਿੱਚ ਦਿੱਤਾ, ਅਸੀਂ ਜੇ ਇਸ ਨੂੰ ਬਿਲਕੁਲ ਐਕਸਪੋਜ਼ ਨਹੀਂ ਕਰਾਂਗੇ ਔਰ ਰਾਈਟ ਅਵੇ, ਮੈਨੂੰ ਕੋਈ ਜਿਹਨੂੰ ਕਹਿੰਦੇ ਆਈ ਡੋਂਟ ਹੈਵ ਐਨ ਆਇਓਟਾ ਆਫ ਡਾਊਟ ਕਿ ਇਹਦੇ ਬਿਹਾਈਂਡ ਕੌਣ ਹੈ। ਹੁਣ ਅਣਪਛਾਤਾ ਆ ਕੇ ਨਿਸ਼ਾਨ ਸਾਹਿਬ ਸਵੇਰੇ 5 ਵਜੇ ਅੱਗ ਲਾ ਗਿਆ, ਕੌਣ ਹੋ ਸਕਦਾ, ਕਿਹਨੂੰ ਸੂਟ ਕਰ ਸਕਦਾ ਹੈ। ਸੋ ਅਸੀਂ ਇਹੀ ਸਮਝਦੇ ਹਾਂ ਕਿ ਬਾਹਰਲੇ ਸਿੱਖ ਇਸ ਅਵੇਅਰਨੈਸ ਦੀ ਗੱਲ ਨੂੰ ਸੋਸ਼ਲ ਮੀਡੀਆ 'ਚ ਵੀ ਲਿਆਉਣ
ਆਪਣੇ ਰਿਸ਼ਤੇਦਾਰ ਜਾਣੂ ਦੂਸਰੇ ਪਾਸੇ ਜਿਹੜੇ ਆਪਣੇ ਜਿਸ ਸ਼ਹਿਰ ਦੇ ਵਿੱਚ ਤੁਹਾਡੀ ਪਾਕਿਸਤਾਨੀ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਆ ਉਹਨਾਂ ਦੇ ਨਾਲ ਵੀ ਰਾਬਤਾ ਕਰਨ ਔਰ ਟੂਗੈਦਰਨੈਸ ਦਾ ਇਸ ਵੇਲੇ ਇੱਕ ਪ੍ਰਭਾਵ ਦਿੱਤਾ ਜਾਏ ਕਿ ਦੋਨੋਂ ਕੌਮਾਂ ਜਿਹੜੀਆਂ ਨੇ ਉਹ ਇਸ RSS ਦੇ ਟ੍ਰੈਪ 'ਚ ਫਸਣ ਤੋਂ ਇਨਕਾਰੀ ਨੇ ਪੂਰੀ ਤਰ੍ਹਾਂ। ਅਸੀਂ ਇਹਨਾਂ ਨੂੰ ਐਕਸਪੋਜ਼ ਕਰਦੇ ਹਾਂ ਔਰ ਸਾਡੀ ਉਹ ਸਾਂਝ ਤਾਂ ਜਿਹੜੀ ਹੈ ਉਹ ਇਸ ਕਿਸਮ ਦੀ ਹੈ। ਇਹ ਜਿਹੜੀ ਸਾਂਝ ਦਾ ਯੁੱਗ ਹੈ ਜਿਹੜਾ ਕਿ ਸ਼ੁਰੂਆਤ ਜਿਹੜੀ ਹੈ 5-5.5 ਸਦੀਆਂ ਪਹਿਲਾਂ ਹੁੰਦੀ ਹੈ। ਐਵੇਂ ਨਹੀਂ ਅਲਾਮਾ ਇਕਬਾਲ ਨੇ ਜਿਹੜਾ ਇੰਨਾ ਵੱਡਾ ਸਾਊਥ ਏਸ਼ੀਆ ਦਾ ਰੌਸ਼ਨ ਦਿਮਾਗ ਸਕਾਲਰ ਹੈ ਜਿਸ ਨੇ ਪਾਕਿਸਤਾਨ ਦੇ ਥਾਟ ਨੂੰ ਜਿਹੜਾ ਉਹ ਸਾਹਮਣੇ ਦਿੱਤਾ ਲਿਆ ਕਿ ਜਦੋਂ ਉਹ ਕਹਿੰਦਾ ਹੈ ਕਿ ਫਿਰ ਉਠੀ आखिर सदा तौहीद की पंजाब से हिंद को एक मर्द कामिल ने जगाया ख्वाब से। ਹੁਣ ਗੁਰੂ ਨਾਨਕ ਮਰਦੇ ਕਾਮਿਲ ਨੇ ਜਿਹੜੇ ਉਸ ਧਰਤੀ ਦੇ ਲੋਕਾਂ ਨੂੰ ਖਾਬ ਚੋਂ ਝੰਜੋੜ ਕੇ ਜਗਾਉਂਦੇ ਨੇ। ਸੋ ਇਹ ਜਿਹੜੀ ਸਾਂਝ ਹੈ ਸਿੱਖੀ ਔਰ ਇਸਲਾਮ ਦੀ ਪੋਲੀਟੀਕਲ ਰੀਜ਼ਨਸ ਰਹੇ 17ਵੀਂ 18ਵੀਂ ਸਦੀ 'ਚ ਟਕਰਾ ਮੁਗਲ ਸਨ ਅਫਗਾਨ ਸਨ ਪਰ ਉਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਪਿਓਆਂ ਨੂੰ ਕੈਦ ਪਾਇਆ ਆਪਣੇ ਭਰਾਵਾਂ ਨੂੰ ਮਾਰਿਆ ਸੱਤਾ ਦੇ ਵਿੱਚ। ਕੋਈ ਲੜਾਈ ਇਸਲਾਮ ਨਾਲ ਨਹੀਂ ਸੀ। ਸਾਡੇ ਤਾਂ ਪੀਰ ਬੁੱਧੂ ਸ਼ਾਹ ਉਹਦੇ ਮੁਰੀਦ ਆ ਕੇ ਸ਼ਹੀਦ ਹੁੰਦੇ ਨੇ। ਨਬੀ ਖਾਨ ਗਨੀ ਖਾਨ ਸਭ ਤੋਂ ਔਖੇ ਸਮੇਂ ਆ ਕੇ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਸੇਵਾ 'ਚ ਪੇਸ਼ ਕਰਦੇ ਨੇ। ਸੋ ਵਿਚਕਾਰਲੇ ਦੌਰ ਰਹੇ ਨੇ। 47 ਉਹਦਾ ਇੱਕ ਕਾਲਾ ਕਲੰਕ ਹੈ ਜਿਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ ਪਰ ਅਸੀਂ ਸਮਝਦੇ ਹਾਂ ਕਿ ਇੱਕ ਨਵਾਂ ਅਧਿਆਏ ਜੂਨ 84 ਤੋਂ ਬਾਅਦ ਕਿਉਂਕਿ ਅਸੀਂ ਇਹਨਾਂ ਨੂੰ ਕੋ-ਸਲੇਵ ਦੇਖਿਆ ਹੋਇਆ ਸੀ ਹਿੰਦੂ ਬਹੁ ਗਿਣਤੀ ਨੂੰ। ਜੂਨ 84 ਨਵੰਬਰ 84 ਅਸੀਂ ਇਹਨਾਂ ਦਾ ਅਸਲ ਰੂਪ ਚਿਹਰਾ ਦੇਖਿਆ ਔਰ ਇਹ ਜਿਹੜੀ ਇੱਕ ਨਵੀਂ ਰਿਲੇਸ਼ਨਸ਼ਿਪ ਡਿਵੈਲਪ ਹੋਈ ਹੈ ਇਹਨੂੰ ਡਿਸਟਰੋਏ ਕਰਨ ਦੇ ਲਈ ਜਿਹੜਾ ਉਹ RSS ਨੇ ਬੜਾ ਜਿਵੇਂ ਇੱਕ ਸ਼ਹਿਰ ਹੈ ਕਿ ਵੀ ਜਿਹੜਾ ਇੱਕ ਕਿਆਮਤ ਦੀ ਚਾਲ ਇਹਨਾਂ ਨੇ ਚੱਲੀ ਦੌੜੋ ਵਗਰਨਾ ਮਹਿਸ਼ਰ ਨਾ ਹੋਗਾ ਫਿਰ ਕभी ਉਠੋ उठो वगरना महशर ना होगा फिर कभी दौड़ो जमाना चाल कयामत की चल गया। तो एक क्यामत की चाल इन्होंने चली है और सिखां नूं मुसलमानां नूं बड़े खबरदार होने की लोड़ है और बाहरले सिखां दा इस दे विच विशेष रोल होना चाहिए कि इस सारे नूं एक्सपोज करन के इस दे पिछे कौन है। जी बिल्कुल बिल्कुल। तो डॉक्टर साहब अगला सवाल असी फेसबुक तो लिता है। इस सवाल विच क्या पूछा गया जिस तरह नवीं सरकारां आंदियां ने भारत दे विच थ्रू आउट द टाइम राइट एंड उस वेले और हमेशा सरकारां इस तरह दे राइट्स क्यों करवांदियां ने उन्होंने की बेनिफिट मिलता है इस तरह दे राइट्स डू दे गेट लाइक मोर वोट्स टुवर्ड देम। देखो मैनूं याद है भी 80ਵਿਆਂ ਦੇ ਵਿੱਚ ਖਾਸ ਤੌਰ ਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਮਾਰੇ ਜਾ ਰਹੇ ਸੀ ਤੇ ਇੱਕ ਹਿੰਦੂ ਦਾਨਿਸ਼ਵਰ ਨੇ ਇਹ ਗੱਲ ਕਹੀ ਸੀ ਕਿ ਲੋग ਲਾਸ਼ें ਗਿਣ ਰਹੇ हैं ये ਵੋਟੇं ਗਿਣ ਰਹੇ हैं। ਸੋ ਜਿਉਂ-ਜਿਉਂ ਲਾਸ਼ਾਂ ਡਿੱਗਦੀਆਂ ਨੇ ਜਿਹੜਾ ਵੀ ਉਹਨਾਂ ਲਾਸ਼ਾਂ ਨੂੰ ਡਿਗਾਉਣ ਦੇ ਲਈ ਰੋਲ ਅਦਾ ਕਰ ਰਿਹਾ ਹੁੰਦਾ ਉਹ ਵੋਟਾਂ ਗਿਣ ਰਿਹਾ ਹੁੰਦਾ ਕਿ ਵੀ ਸਾਡੀ ਜਿਹੜੀ ਹੈ ਇਹਦੇ 'ਚੋਂ ਕੀ ਵੋਟਾਂ ਕ੍ਰੀਏਟ ਹੁੰਦੀਆਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਦਰਾ ਗਾਂਧੀ ਨੇ ਘੱਲੂਘਾਰੇ ਵਰਤਾਣ ਦੀ ਜਿਹੜੀ ਸਾਰੀ ਖੇਡ ਰਸ਼ੀਅਨ ਏਜੰਸੀ ਔਰ ਆਪਣੀ ਇੰਟੈਲੀਜੈਂਸ ਰॉ ਦੇ ਇੱਕ ਸਾਂਝੀ ਪਲੈਨਿੰਗ 'ਚੋਂ ਖੇਡੀ। ਮਕਸਦ ਕੀ ਸੀ ਕਿ ਪਹਿਲਾਂ ਤੁਸੀਂ ਇੱਕ ਕਮਿਊਨਿਟੀ ਨੂੰ ਡਿਮੋਨਾਈਜ਼ ਕਰੋ ਸਿੱਖਾਂ ਨੂੰ 80-81 ਤੋਂ ਲੈ ਕੇ ਦਹਿਸ਼ਤਗਰਦ ਆਤੰਕਵਾਦੀ ਅਲਗਾਵਵਾਦੀ ਉਗਰਵਾਦੀ ਬਣਾ ਦਿੱਤਾ। ਇੱਕ ਪੂਰਾ ਮੀਡੀਆ ਕੈਂਪੇਨ ਇੱਕ ਸਾਬਤ ਕਰੋ ਕਿ ਦਾ ਡੌਗ ਇਜ਼ ਮੈਡ ਵੀ ਇਹ ਕੁੱਤਾ ਪਾਗਲ ਹੈ ਔਰ ਫਿਰ ਜਦੋਂ ਤੁਸੀਂ ਉਹਦਾ ਇੱਕ ਕੇਸ ਬਣਾ ਦਿੱਤਾ ਪਾਗਲ ਦਾ ਫਿਰ ਇਹ ਮੈਡ ਡੌਗ ਸ਼ੁੱਡ ਬੀ ਪੁੱਟ ਟੂ ਸਲੀਪ ਜੀ ਉਹਨੂੰ ਸੁਆ ਦਿਓ। ਫਿਰ ਜੂਨ 84 ਦਾ ਘੱਲੂਘਾਰਾ ਹੈ ਫਿਰ ਇਹ ਹੋਇਆ ਕਿ ਜੀ ਇਹਨਾਂ ਨੂੰ ਤਾਂ ਲੈਸਨ ਬੜਾ ਜ਼ਰੂਰੀ ਸੀ ਫਿਰ ਉਹ ਆਪਣੀ ਇਸ ਕਰਤੂਤ ਦਾ ਫਾਇਦਾ ਨਹੀਂ ਲੈ ਸਕੀ ਜਿਹੜਾ ਉਹਨੇ ਲੈਣਾ ਸੀ। ਇੰਦਰਾ ਗਾਂਧੀ ਖੁਦ ਵੀ ਚੋਣਾਂ ਦੇ ਵਿੱਚ ਆਂਦੀ ਉਸ ਤੋਂ ਬਾਅਦ ਜੂਨ 84 ਕਰਨ ਤੋਂ ਬਾਅਦ ਤੇ ਹਿੰਦੂ ਬਹੁ ਗਿਣਤੀ ਨੇ ਉਹਨੂੰ ਉਸੇ ਤਰ੍ਹਾਂ ਹੀ ਮੈਜੋਰਟੀ ਨਾਲ ਜਿਤਾਣਾ ਸੀ ਪਰ ਉਹਨੇ ਆਪਣੇ ਕੀਤੇ ਦੀ ਸਜ਼ਾ ਪਾਈ। ਤੇ ਫਿਰ ਤੁਸੀਂ ਰਾਹੁਲ ਗਾਂਧੀ ਦਾ ਦੇਖੋ ਕਿ ਕਿਵੇਂ ਉਹਨੇ ਜੇ ਨਵੰਬਰ 84 ਦਾ ਘੱਲੂਘਾਰਾ ਤਾਂ ਰਾਜੀਵ ਗਾਂਧੀ ਨੇ ਕੀਤਾ ਜੀ ਬਿਲਕੁਲ ਕਰਵਾਇਆ ਔਰ ਉਹ ਇਹ ਕਹਿ ਰਿਹਾ ਸਭ ਤੋਂ ਪਹਿਲੇ ਇਕੱਠ ਦੇ ਵਿੱਚ ਲਗਭਗ 2/3 ਮੈਜੋਰਟੀ ਤੋਂ ਜ਼ਿਆਦਾ ਵੋਟਾਂ ਲੈਣ ਤੋਂ ਬਾਅਦ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਸੋ ਜ਼ਾਹਿਰ ਹੈ ਕਿ ਉਹਨੇ ਮੈਸੇਜ ਦੇ ਦਿੱਤਾ ਔਰ ਕਿਵੇਂ ਭਾਰਤ ਭਰ ਦੇ ਵਿੱਚ ਇੰਦਰਾ ਗਾਂਧੀ ਨੂੰ ਫਿਰ ਦੇਸ਼ ਦੀ ਦੇਵੀ ਏਕਤਾ ਅਖੰਡਤਾ ਦੇ ਲਈ ਉਹਨੇ ਉਹਦੀ ਜਿਹੜੀ ਸਪੀਚ ਇੱਕ ਦਿਖਾ ਕੇ ਜੀ ਮੇਰਾ ਅਖੀਰ ਤੱਕ ਮੇਰੇ ਖੂਨ ਦਾ ਇੱਕ ਤੁਬਕਾ ਉਹ ਦੇਸ਼ ਦੀ ਏਕਤਾ ਅਖੰਡਤਾ ਨੂੰ ਹੈ ਕਿ ਇੰਦਰਾ ਗਾਂਧੀ ਦੇਸ਼ ਦੀ ਏਕਤਾ ਅਖੰਡਤਾ ਦੀ ਸ਼ਹੀਦ ਹੁਣ ਏਕਤਾ ਅਖੰਡਤਾ ਨੂੰ ਤੋੜ ਕੌਣ ਰਹੇ ਨੇ ਜੀ ਇਹ ਸਿੱਖ ਇਹਨਾਂ ਨੂੰ ਸਜ਼ਾ ਦੇਣਾ ਤੇ ਅੱਜ ਭਾਵੇਂ ਉਹ BJP ਦੀ ਕੱਚ ਬੜੀ ਹੋਈ ਹੈ ਮੇਨਕਾ ਗਾਂਧੀ ਇਹਨੇ ਜਦੋਂ ਚੋਣ ਲੜੀ
ਤੇ ਇਹਦੇ ਖਿਲਾਫ ਜਿਹੜੇ ਨਾਅਰੇ ਇਹ ਸੀ ਕਿ ਜਿਹੜੀ ਹੈ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਇਹਦੇ ਸਾਰੇ ਹਲਕੇ 'ਚ ਵੱਡੇ ਵੱਡੇ ਪੋਸਟਰ ਇਹ ਲੱਗੇ ਹੋਏ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਹੁਣ ਤੁਸੀਂ ਸਾਬਤ ਕਰ ਦਿਓ ਕਿ ਸਾਰੀ ਕੌਮ ਹੀ ਗੱਦਾਰਾਂ ਦੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸੇ ਤਰ੍ਹਾਂ ਬੀਜੇਪੀ ਕਿਸੇ ਵੇਲੇ ਬੀਜੇਪੀ ਕੋਲ ਸਿਰਫ 2 ਸੀਟਾਂ ਸੀ ਪਾਰਲੀਮੈਂਟ 'ਚ ਜੀ। ਬਾਬਰੀ ਮਸਜਿਦ ਢਾਈ ਤਾਂ ਕਿ ਉਹਨਾਂ ਨੇ ਸਾਬਤ ਕੀਤਾ ਕਿ ਅਸੀਂ ਹੈ ਜਿਹੜਾ ਹਿੰਦੂਤਵਾ ਦਾ ਏਜੰਡਾ ਅੱਗੇ ਲਿਜਾ ਸਕਦੇ ਹਾਂ। ਉਹਨਾਂ ਦੀ ਗਿਣਤੀ 100 ਤੋਂ ਉੱਪਰ ਹੋ ਗਈ ਪਾਰਲੀਮੈਂਟ ਸੀਟਾਂ ਦੇ ਵਿੱਚ। ਔਰ ਹੌਲੀ ਕਿਵੇਂ ਉਹਨਾਂ ਨੇ ਹੁਣ ਇਸ ਲੈਵਲ ਤੱਕ ਆਪਣੀ ਸਟਰੈਂਥ ਨੂੰ ਐਂਟੀ ਮਾਈਨੋਰਿਟੀ ਮੁਸਲਮਾਨ ਸਿੱਖ ਜੋ ਗੁਜਰਾਤ 'ਚ ਮੋਦੀ ਕਰ ਰਿਹਾ, ਜਾਂ ਉਸ ਤੋਂ ਪਹਿਲਾਂ ਬੀਜੇਪੀ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਕਿਹਨੇ ਦਿੱਤਾ ਸੀ? ਕਿਸੇ ਕਾਂਗਰਸੀ ਨੇ ਤਾਂ ਨਹੀਂ ਸੀ ਦਿੱਤਾ, ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ, ਜਿਹੜਾ ਅਟਲ ਬਿਹਾਰੀ ਵਾਜਪਾਈ ਬੜਾ ਮੋਡਰੇਟ ਫੇਸ ਕਿਹਾ ਜਾਂਦਾ। ਸੋ ਇਹ ਰਲੇ ਹੋਏ ਨੇ ਬੀਜੇਪੀ ਕਾਂਗਰਸ ਹਿੰਦੂਤਵਾ ਦੀਆਂ A ਤੇ B ਟੀਮਾਂ ਰਹੀਆਂ ਨੇ। ਔਰ ਇਸੇ ਲਈ ਇਹ ਗੱਲ ਮੈਂ ਮਾਸਟਰ ਤਾਰਾ ਸਿੰਘ ਦੇ ਹਵਾਲੇ ਨਾਲ ਹੀ ਉਸ ਦੀ ਆਟੋਬਾਇਓਗ੍ਰਾਫੀ 'ਚ ਕਿਤੇ ਪੜ੍ਹੀ ਸੀ, ਜਿਹਦੇ 'ਚ ਉਹਨੇ ਲਿਖਿਆ ਹੈ ਕਿ ਡਿਕਟੇਟਰਸ਼ਿਪ ਦੇ ਥੱਲੇ ਰਹਿਣ ਵੇਲੇ ਫਿਰ ਵੀ ਆਸ ਰਹਿੰਦੀ ਹੈ ਤੁਹਾਨੂੰ ਕਿ ਜਦੋਂ ਡਿਕਟੇਟਰ ਮਰ ਜਾਏਗਾ ਸ਼ਾਇਦ ਤੁਹਾਡਾ ਛੁਟਕਾਰਾ ਹੋ ਜਾਏ। ਪਰ ਜਿਹੜਾ ਬਹੁ ਗਿਣਤੀ ਦਾ ਗਲਬਾ ਹੈ, ਜਿਹੜਾ ਬਹੁ ਗਿਣਤੀ ਦੇ ਗਲਬੇ ਵਾਲੇ ਸਿਸਟਮ 'ਚ ਰਹਿਣਾ ਹੈ, ਉਹਦੇ ਥੱਲੇ ਮਾਈਨੋਰਿਟੀਜ਼ ਤਾਂ ਕਦੇ ਨਿਕਲ ਹੀ ਨਹੀਂ ਸਕਦੀਆਂ, ਕਿਉਂਕਿ ਜਿਹੜੀ ਵੀ ਪਾਰਟੀ ਆਏਗੀ ਉਹ ਪਲੇ ਕਰੇਗੀ ਮਾਈਨੋਰਿਟੀ ਨੂੰ ਥੱਲੇ ਰੱਖ ਕੇ ਔਰ ਮੈਜੋਰਿਟੀ ਨੂੰ ਪਲੀਜ਼ ਕਰਨ ਦੇ ਲਈ। ਹੁਣ ਤੁਸੀਂ ਕਦੇ ਸੁਣਿਆ ਵੀ ਕਿਸੇ ਹਿੰਦੂ ਪੋਲੀਟੀਸ਼ੀਅਨ ਨੇ ਕਿਸੇ ਵੀ ਪਾਰਟੀ ਦੇ ਨੇ ਕਿਹਾ ਹੋਇਆ ਜੀ ਹਿੰਦੂ ਬੜੇ ਦੇਸ਼ ਭਗਤ ਨੇ? ਹਾਂਜੀ, ਕਿਉਂਕਿ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਹੈ। ਐਵਰੀ ਹਿੰਦੂ, ਭਾਵੇਂ ਉਹ ਸਾਰੇ ਸਕਾਚ ਵਿਸਕੀ ਦੇ ਉੱਤੇ ਆਪਣੀਆਂ ਜਿਹੜੀਆਂ ਨੇ ਉਹ ਵਿਕਦੇ ਨੇ, ਕਿਵੇਂ ਜਿਵੇਂ ਤਹਿਲਕਾ ਨੇ ਐਕਸਪੋਜ਼ ਕੀਤਾ ਸੀ ਕਿ ਕੀ ਕਰਦੇ ਰਹੇ ਨੇ, ਕਿਸ ਕਿਸਮ ਦਾ ਆਪਣੀਆਂ ਸੀਕ੍ਰੇਟਸ ਵੇਚਦੇ ਰਹੇ ਨੇ। ਲੇਕਿਨ ਹਰ ਹਿੰਦੂ ਪੈਟਰੀਓਟਿਕ, ਹੁਣ ਉਹਨਾਂ ਨੂੰ ਇਹ ਕਹਿਣ ਦੀ ਕਿਉਂ ਲੋੜ ਪੈਂਦੀ ਹੈ ਜੀ ਸਿੱਖ ਬੜੇ ਦੇਸ਼ ਭਗਤ ਨੇ? ਹਾਂਜੀ, ਇਸ ਲਈ ਕਿ ਹਰ ਮਾਈਨੋਰਿਟੀ ਨੂੰ ਹਰ ਗਲੀ ਦੇ ਮੋੜ ਤੋਂ ਲੰਘਦਿਆਂ ਇਹ ਸਾਬਤ ਕਰਨਾ ਪਏਗਾ ਮਾਈਨੋਰਿਟੀ ਦੇ ਮੈਂਬਰ ਨੂੰ ਕਿ ਜੀ ਮੈਂ ਦੇਸ਼ ਦਾ ਸ਼ੁਭ ਚਿੰਤਕ ਹਾਂ। ਤੇ ਜੇ ਉਹ ਨਾਰਾ ਨਹੀਂ ਮਾਰਦਾ ਭਾਰਤ ਮਾਤਾ ਕੀ ਜੈ, ਹੁਣ ਕਸ਼ਮੀਰ ਨੇ ਮੁਸਲਮਾਨ ਮੈਜੋਰਿਟੀ ਸਟੇਟ ਹੁੰਦਿਆਂ ਹੋਇਆਂ ਵੀ ਅਜੇ ਤੱਕ ਜਿਹੜਾ ਕੋਈ ਇਸ ਕਿਸਮ ਦੀ ਲਾਈਨ ਨਹੀਂ ਸੀ ਲਈ। ਲੇਕਿਨ ਹੁਣ ਜੇ 3 ਕਸ਼ਮੀਰੀ ਸਟੂਡੈਂਟ ਇੱਕ ਨੋਇਡਾ ਯੂਨੀਵਰਸਿਟੀ ਚੋਂ ਹੋਸਟਲ ਚੋਂ ਬਾਹਰ ਕੱਢੇ ਜਾਂਦੇ ਨੇ ਤੇ ਜਿਹੜੇ ਹਿੰਦੂਤਵੀ ਨੇ ਉਹਨਾਂ ਨੂੰ ਕਹਿੰਦੇ ਨੇ ਜੀ ਨਾਰਾ ਲਾਓ ਭਾਰਤ ਮਾਤਾ ਕੀ ਜੈ, ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਰਹਿੰਦੇ ਹਾਂ, ਅਸੀਂ ਵਾਕਈ ਚਾਹੁੰਦੇ ਹਾਂ, ਉਹਨਾਂ ਲਾਤੇ। ਉਹਨੇ ਕਿਹਾ ਜੀ ਹੁਣ ਨਾਰਾ ਲਾਓ ਪਾਕਿਸਤਾਨ ਮੁਰਦਾਬਾਦ। ਉਹਨਾਂ ਕਿਹਾ ਜੀ ਇਹ ਤਾਂ ਅਸੀਂ ਨਹੀਂ ਕਹਿਣਾ ਹੈ, ਇਹ ਉਹਨਾਂ ਦਾ ਦੇਸ਼ ਹੈ, ਉਹ ਮੁਰਦੇ ਹੋਣ ਜਿਉਂਦੇ ਹੋਣ। ਔਰ ਉਹਨਾਂ ਦੀ ਮਾਰਕਟਾਈ ਕੀਤੀ, ਉਹਨਾਂ ਨੂੰ ਜਿਹੜਾ ਹੈ ਉਹ ਜ਼ਲੀਲ ਕੀਤਾ। ਸੋ ਅਸੀਂ ਸਮਝਦੇ ਇਹ ਸਾਈਕੀ ਹੈ। ਤੁਹਾਡਾ ਪੁੱਛਣਾ ਸੀ ਕਿ ਕਿਉਂ ਇਵੇਂ ਹੁੰਦਾ ਹੈ, ਕਿਉਂਕਿ ਇਹ ਅਲਟੀਮੇਟਲੀ ਮੈਜੋਰਿਟੀ ਨੂੰ ਪਲੀਜ਼ ਕਰਦਾ। ਤੁਸੀਂ ਸਿੱਖਾਂ ਨੂੰ ਕੁੱਟ ਚਾੜੋ, ਮੁਸਲਮਾਨਾਂ ਨੂੰ ਚਾੜੋ, ਈਸਾਈਆਂ ਨੂੰ ਚਾੜੋ, ਦਲਿਤਾਂ ਨੂੰ ਚਾੜੋ। ਸੋ ਇਨ ਦਾ ਐਂਡ ਆਫ ਦਾ ਡੇ ਸਾਡੇ ਲਈ ਕੋਈ ਚੋਇਸ ਨਹੀਂ ਹੈ। ਮਾਈਨੋਰਿਟੀਜ਼ ਔਰ ਸਿੱਖਾਂ ਲਈ ਇਹ ਗੱਲ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਸਾਡੇ ਲਈ ਭਾਰਤ ਦੇ ਨਕਸ਼ੇ ਦੀ ਕੈਦ 'ਚ ਰਹਿੰਦੇ ਹਾਂ ਕੋਈ ਰਸਤਾ ਨਹੀਂ ਹੈ। ਅਸੀਂ ਇੱਕ ਜਾਂ ਦੂਜੇ ਕਿਸੇ ਨਾ ਕਿਸੇ ਟ੍ਰੈਪ ਦੇ ਵਿੱਚ ਫਸੇ ਹੋਵਾਂਗੇ। ਕਦੇ ਇੱਕ ਦੀ ਗੇਮ ਪਲੇ ਕਰ ਰਹੇ ਹਾਂ, ਕਦੇ ਦੂਜੇ ਦਾ ਖਾਜਾ ਬਣ ਗਏ। ਸਾਡੇ ਲਈ ਹੱਲ ਜਿਹੜਾ ਉਹ ਇਹੀ ਹੈ ਕਿ ਅਸੀਂ ਵਾਘਾ ਤੋਂ ਦਰਿਆਏ ਜਮਨਾ ਤੱਕ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਖਾਲਿਸਤਾਨ ਦੀ ਤਾਮੀਰ ਕਰੀਏ। ਇਸ ਤੋਂ ਬਿਨਾਂ ਸਾਡੇ ਕੋਲ ਕੋਈ ਹੱਲ ਨਹੀਂ ਹੈ। ਕਦੇ ਅਸੀਂ ਹਿੰਦੂਤਵਾ ਦੀ A ਟੀਮ ਤੋਂ ਕੁੱਟ ਖਾਧੀ ਹੈ, ਕਦੇ B ਤੋਂ ਖਾਧੀ ਹੈ, ਮੁਸਲਮਾਨਾਂ ਦਾ ਵੀ ਇਹੀ ਹਾਲ ਹੈ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦੀ ਮੈਜੋਰਿਟੀ ਪੋਲਿਟਿਕਸ ਦੇ ਅਸੀਂ ਮੋਹਰੇ ਹਾਂ। ਕਦੇ ਇੱਕ ਮੋਹਰਾ ਅੱਗੇ ਹੋਏਗਾ, ਕਦੇ ਦੂਸਰਾ ਮੋਹਰਾ ਹੋਏਗਾ। ਇਸ ਤੋਂ ਜ਼ਿਆਦਾ ਸਾਡਾ ਕੋਈ ਰੋਲ ਨਹੀਂ ਹੈ, ਕਿਉਂਕਿ ਉਹ ਕਿੰਗ ਕੁਈਨ ਨੇ, ਉਹ ਜਿਵੇਂ ਮਰਜ਼ੀ ਮੋਹਰਿਆਂ ਨੂੰ ਚੱਲਣ। ਔਰ ਇਹ ਸ਼ਤਰੰਜ ਦੇ ਜਿਹੜੀ ਸਿਆਸੀ ਸ਼ਤਰੰਜ ਹੈ ਉਸ ਦੇ ਵਿੱਚ ਅਸੀਂ ਜਿਹੜੇ ਹੈ ਉਹ ਡਿਸਟਰੋਏ ਹੋਣ ਦੇ ਯੋਗ ਹੈ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ। ਜੀ ਬਿਲਕੁਲ। ਤੇ ਡਾਕਟਰ ਸਾਹਿਬ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਅੱਜ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਣੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪੂਰੇ ਘਟਨਾ ਦਾ ਵੇਰਵਾ ਦਿੱਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਦੇ ਨਾਲ। ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਥਰੂ ਆਊਟ ਫॉर ਨੈਕਸਟ ਫਿਊ ਡੇਜ਼ ਅਸੀਂ ਇਸ ਕੇਸ ਤੇ ਤੁਹਾਨੂੰ ਹੋਰ ਵੀ ਅਪਡੇਟਸ ਦਵਾਂਗੇ, ਹੋਰ ਵੀ ਸਿੱਖ ਪੰਥ ਦੀਆਂ ਹੋਰ ਵੀ ਸ਼ਖਸੀਅਤਾਂ ਨਾਲ ਮਿਲਾਵਾਂਗੇ। ਪਰ ਅੱਜ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।